व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਾਡੀ ਨੈਕਸਟ ਈਮੇਲ ਹਰਪ੍ਰੀਤ ਬਰਾੜ ਜੀ ਦੀ ਲਾਸ ਵੇਗਸ ਨੇਵਾਡਾ ਤੋਂ ਆਈ ਹੈ। ਇਹ ਲਿਖਤੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਹਾਰਵੇ ਸਿਟੀ ਕਾਉਂਸਲ ਵੱਲੋਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣਾ ਬੜਾ ਸ਼ਲਾਘਾਯੋਗ ਕਦਮ ਹੈ। ਮੈਂ ਸਮਝਦਾ ਹਾਂ ਕਿ ਨਾਰਥ ਅਮਰੀਕਾ ਦੇ ਸਾਰੇ ਗੁਰੂ ਘਰਾਂ ਨੂੰ ਇਹ ਮਾਡਲ ਅਪਣਾਉਣਾ ਚਾਹੀਦਾ ਹੈ। ਸਾਰੇ ਗੁਰੂ ਘਰਾਂ ਨੂੰ ਆਪੋ ਆਪਣੇ ਸ਼ਹਿਰ ਦੀਆਂ ਕਾਉਂਸਲਸ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਲਈ ਰੈਜ਼ੋਲੂਸ਼ਨ ਪਾਸ ਕਰਵਾਉਣ ਲਈ ਲੌਬੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਡੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਬਲ ਮਿਲੇਗਾ ਅਤੇ ਸਾਨੂੰ ਜੰਗੀ ਪੱਧਰ ਤੇ ਲੌਬੀ ਕਰਨ ਦਾ ਮੌਕਾ ਮਿਲੇਗਾ। ਕਿਰਪਾ ਕਰਕੇ ਜੇ ਤੁਹਾਨੂੰ ਠੀਕ ਲੱਗੇ ਤਾਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਇਹ ਗੱਲ ਸਾਂਝੀ ਕਰੋ। ਧੰਨਵਾਦ। ਹਾਂਜੀ ਡਾਕਟਰ ਸਾਹਿਬ। ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਇਹ ਸਾਡੇ ਵੀਰ ਬਹੁਤ ਸਾਡੇ ਲਈ ਕੀਮਤੀ ਇਹਨਾਂ ਦੇ ਸੁਝਾਅ ਵੀ ਔਰ ਹਰ ਪੱਖੋਂ ਸਾਡੇ ਸਪੋਰਟਰ ਨੇ ਔਰ ਇਹਨਾਂ ਦੀ ਹਰ ਗੱਲ ਦੇ ਵਿੱਚ ਜਿੱਥੇ ਪੰਥ ਦਾ ਦਰਦ ਹੁੰਦਾ ਹੈ ਉੱਥੇ ਲੌਂਗ ਟਰਮ ਜਾਂ ਜਿਸ ਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਟੂ ਥਿੰਕ ਆਊਟ ਆਫ ਬਾਕਸ। ਹਾਂਜੀ, ਕਿ ਤੁਸੀਂ ਦੇਖਦੇ ਹੋ ਕਿ ਵੀ ਕੀ ਹੁੰਦਾ। ਸੋ ਇਹਨਾਂ ਦਾ ਬੜਾ ਮੁਬਾਰਕ ਸੁਝਾਅ ਹੈ ਔਰ ਅਸੀਂ ਜਦੋਂ ਪਿਛਲੇ ਦਿਨਾਂ 'ਚ ਇਹ ਹਾਰਵੇ ਸਿਟੀ ਕਾਉਂਸਲ ਜਿਹੜਾ ਇਲੀਨੋਇਸ ਦੇ ਵਿੱਚ ਸਥਿਤ ਹੈ ਇਸ ਰੈਜ਼ੋਲੂਸ਼ਨ ਦੀ ਗੱਲ ਕੀਤੀ। ਹਾਲਾਂਕਿ ਉਸ ਤੋਂ ਪ੍ਰੀਵੀਅਸ ਈਵਨਿੰਗ ਹੀ ਇਹ ਰੈਜ਼ੋਲੂਸ਼ਨ ਹੋਇਆ ਸੀ ਤੇ ਅਸੀਂ ਪੂਰਾ ਸੈਗਮੈਂਟ ਇਸ ਦੇ ਨਾਂ ਜਿਹੜਾ ਕੀਤਾ ਹੈ ਇਸ ਲਈ ਕਿਉਂਕਿ ਇਹਦੀ ਅਹਿਮੀਅਤ ਦਾ ਸਾਨੂੰ ਅਹਿਸਾਸ ਸੀ ਔਰ ਅਸੀਂ ਸਮਝਦੇ ਹਾਂ ਕਿ ਇਹ ਹੁਣ ਬਹੁਤ ਵਾਰੀ ਕੁਛ ਸਾਡੇ ਵੀਰ ਭੈਣਾਂ ਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਜੀ ਇਕੱਲੇ ਪ੍ਰੋਟੈਸਟ ਦੇ ਨਾਲ ਤੇ ਨਹੀਂ ਗੱਲ ਬਣਦੀ, ਹੋਰ ਵੀ ਕੁਝ ਹੋਣਾ ਚਾਹੀਦਾ। ਔਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਨੇ ਟਾਸਕ ਦੇ ਦਿੱਤੀ ਹੈ ਸਾਰਿਆਂ ਨੂੰ ਕਿ ਵੀ ਠੀਕ ਹੈ, ਅਮਰੀਕਾ 'ਚ ਕੈਨੇਡਾ 'ਚ ਤੁਸੀਂ ਜਿੱਥੇ ਵੀ ਰਹਿੰਦੇ ਹੋ, ਜਿਸ ਸ਼ਹਿਰ 'ਚੋਂ, ਜਿਸ ਪਿੰਡ 'ਚੋਂ, ਜਿਸ ਸਿਟੀ 'ਚੋਂ, ਜਿਸ ਕਾਊਂਟੀ 'ਚੋਂ, ਜਿਸ ਸਟੇਟ 'ਚੋਂ, ਕਿਉਂਕਿ ਗੱਲ ਇਹ ਤਾਂ ਇੱਕ ਛੋਟੇ ਜਿਹੇ ਟਾਊਨ ਤੋਂ ਗੱਲ ਸ਼ੁਰੂ ਹੋਈ ਹੈ ਤੇ ਅਸੀਂ ਸ਼ੁਰੂਆਤ ਕਰੀਏ ਆਪੋ ਆਪਣੀਆਂ ਜਿਹੜੀਆਂ ਕਮੇਟੀਜ਼ ਔਰ ਕੌਂਸਲਸ ਤੋਂ। ਗੁਰਦੁਆਰਾ ਕਮੇਟੀਆਂ ਇਹਦੇ 'ਚ ਐਕਟਿਵ ਹੋਣ ਔਰ ਇਸ ਲੈਵਲ ਤੱਕ ਅਸੀਂ ਚਲੇ ਜਾਈਏ ਕਿ ਵੀ ਇਹ ਜਿਹੜਾ ਜੇ ਅਸੀਂ ਸਿਟੀ ਲੈਵਲ ਤੋਂ ਹੀ ਇਨਫਲੂਐਂਸ ਕਰਨਾ ਸ਼ੁਰੂ ਕਰਦੇ ਹਾਂ ਕਿ ਫਿਰ ਹਰ ਸਟੇਟ 50 ਸਟੇਟਾਂ ਨੇ, ਸਟੇਟ ਅਸੈਂਬਲੀਜ਼ ਨੂੰ ਪਾਸ ਕਰਨ ਇੱਕ ਸਟੇਜ ਤੇ ਔਰ ਜਦੋਂ ਅਸੀਂ ਸਟੇਟ ਲੈਵਲ ਤੇ ਲੌਬੀ ਕਰ ਲੈਂਦੇ ਹਾਂ ਫਿਰ ਫੈਡਰਲ ਲੈਵਲ ਤੇ, ਫਿਰ US ਕਾਂਗਰਸ ਪਾਸ ਕਰੇ, ਫਿਰ ਜਦੋਂ ਕਾਂਗਰਸ 'ਚ ਪਹੁੰਚ ਜਾਂਦੇ ਫਿਰ US ਸੈਨੇਟ ਪਾਸ ਕਰੇ। ਸੋ ਮੇ ਬੀ ਇਸ ਗੱਲ ਨੂੰ ਅਗਲੇ 10 ਸਾਲ ਲੱਗ ਜਾਣ। ਲੇਕਿਨ ਜਿਹੜੀਆਂ ਕੌਮਾਂ ਸੰਘਰਸ਼ਸ਼ੀਲ ਹੁੰਦੀਆਂ ਨੇ, ਕਿਉਂਕਿ ਅਰਮੀਨੀਅਨ ਜੈਨੋਸਾਈਡ ਦੇ ਹਵਾਲੇ ਨਾਲ ਮੇਰਾ ਸੰਬੰਧ ਜਿਹੜਾ ਫੋਰਡਮ ਯੂਨੀਵਰਸਿਟੀ 'ਚ ਡਾਕਟਰ ਐਨੀ ਖਲਾਈਜ਼ਾ ਜੀ ਜਿਨ੍ਹਾਂ ਨੇ 2-3 ਵਾਰ ਕਾਨਫਰੰਸਿਸ ਵੀ ਕੀਤੀਆਂ ਜੈਨੋਸਾਈਡ ਤੇ, ਸਿੱਖਾਂ ਦੇ ਜੈਨੋਸਾਈਡ ਨੂੰ ਵੀ ਕਬੂਲ ਕਰਦੇ ਆ। ਉਹਨਾਂ ਨੇ ਸਾਨੂੰ ਹਮੇਸ਼ਾ ਮੌਕਾ ਦਿੱਤਾ। ਜੇ 5-6 ਨਸਲਕੁਸ਼ੀਆਂ ਦੀ 20ਵੀਂ ਸਦੀ 'ਚ ਗੱਲ ਹੁੰਦੀ ਸੀ ਤੇ ਸਿੱਖ ਜੈਨੋਸਾਈਡ ਨੂੰ ਵੀ ਮੈਂ 2 ਵਾਰ ਰਿਪਰੈਜ਼ੈਂਟ ਕੀਤਾ ਉੱਥੇ ਐਜ਼ ਅ ਸਪੀਕਰ ਔਰ ਮੈਨੂੰ ਇਹ ਪਤਾ ਹੈ ਵੀ ਕਿਸ ਲੈਵਲ ਦੀ ਆਪੋਜੀਸ਼ਨ ਉਹਨਾਂ ਦੀ ਹੁੰਦੀ ਸੀ। ਕਿ ਇੱਕ ਵਾਰ UN ਦੇ ਵਿੱਚ ਕੋਈ ਹੈ ਤਾਂ NGO ਦੀ ਮੀਟਿੰਗ ਸੀ, ਕੋਈ ਇਹ ਨਹੀਂ ਹੈ ਕੋਈ UN ਮੈਂਬਰ ਕਰ ਰਹੇ ਸੀ ਜੀ ਤੇ ਉਹਦੇ 'ਚ ਕਿਉਂਕਿ ਟਰਕੀ ਜਿਹੜਾ ਆਟੋਮਨ ਅੰਪਾਇਰ ਦਾ ਲੈਫਟ ਓਵਰ ਹੈ ਉਹ ਹਮੇਸ਼ਾ ਹੀ ਇਸ ਗੱਲ ਨੂੰ ਡਿਨਾਈ ਕਰਦੇ ਨੇ ਕਿ ਜੀ ਅਸੀਂ ਅਰਮੀਨੀਅਨਸ ਦੀ ਨਸਲਕੁਸ਼ੀ ਕੀਤੀ। ਸੋ ਉਹ ਹਰ ਥਾਂ ਜਿਹੜੇ ਨੇ ਉਹ ਗੜਬੜ ਕਰਨ ਲਈ ਭੇਜ ਦਿੰਦੇ ਸੀ ਬੰਦੇ ਔਰ ਉਸ ਮੀਟਿੰਗ ਦੇ ਵਿੱਚ ਵੀ ਜਦੋਂ ਕੋਈ ਹੋ ਰਿਹਾ ਸੀ ਉਹ ਪਿੱਛੇ ਆ ਕੇ ਬੈਠ ਗਏ, ਉਹਨਾਂ ਨੇ ਰੌਲਾ ਪਾ ਦਿੱਤਾ। ਉਹਨਾਂ ਕਿਹਾ ਜੀ ਬਿਲਕੁਲ ਝੂਠ ਹੈ, ਇਹ ਬਿਲਕੁਲ ਪ੍ਰੋਪੇਗੈਂਡਾ ਹੈ, ਕੁਝ ਨਹੀਂ ਹੋ ਰਿਹਾ। ਕੁਦਰਤੀ ਸਿੱਖ ਵੀ ਗਏ ਹੋਏ ਸੀਗੇ ਤੇ ਉਹਨਾਂ ਨੂੰ ਥੋੜਾ ਬਹੁਤ ਸਹਾਰਾ ਮਿਲਿਆ, ਨਹੀਂ ਤਾਂ ਉਹ ਜਿਵੇਂ ਕੋ ਚੜ ਕੇ ਆ ਰਹੇ ਸੀ ਉਹਨਾਂ ਨੂੰ ਕੁੱਟ ਕੇ ਬਾਹਰ ਕੱਢ ਦਿੰਦੇ। ਸੋ ਅਸੀਂ ਸਮਝਦੇ ਹਾਂ ਵੀ ਇਹਦੀ ਸ਼ੁਰੂਆਤ ਸੀ। ਲੇਕਿਨ ਅਰਮੀਨੀਅਨਸ ਇੱਥੇ ਇੰਨੇ ਚੰਗੇ ਢੰਗ ਨਾਲ ਆਰਗੇਨਾਈਜ਼ ਰਹੇ। ਉਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਦੀ ਜਿਹੜੀ ਪਹਿਲੀ ਕੈਂਪੇਨ ਸੀ ਉਹਦੇ ਵੇਲੇ ਉਹਦੇ ਤੋਂ ਕਹਾਇਆ ਕਿ ਵੀ ਜੇ ਉਹ ਪ੍ਰੈਜ਼ੀਡੈਂਟ ਬਣੇਗਾ ਤੇ ਅਰਮੀਨੀਅਨ ਜੈਨੋਸਾਈਡ ਨੂੰ ਰੈਕਗਨਾਈਜ਼ ਕਰੇਗਾ। ਫਿਰ ਉਹ ਪਹਿਲੀ ਟਰਮ ਵੇਲੇ ਜਿਹੜਾ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਟਰਕੀ ਗਵਰਨਮੈਂਟ ਦੇ ਲੈਵਲ ਤੇ ਵੀ ਗੱਲਬਾਤ ਕਰਕੇ ਉਹਨਾਂ ਦੀ ਹਿਸਟੋਰੀਅਨਸ ਦੀ ਕੋਈ ਮੀਟਿੰਗ ਬਣੀ, ਕੋਈ ਕਮੇਟੀ ਬਣੀ ਹੋਈ ਹੈ, ਜੁਆਇੰਟਲੀ ਉਹਦੇ ਤੇ ਕੰਮ ਕਰਦੇ ਨੇ। ਪਰ ਮੈਨੂੰ ਪਤਾ ਹੈ ਵੀ ਕਿਉਂਕਿ ਇਹ ਕੋਈ ਸੌਖਾ ਨਹੀਂ ਸੀ, ਇਹ ਨਹੀਂ ਵੀ ਕੋਈ ਟਰਕੀ ਦੀ ਆਪਣੀ ਬੜੀ ਸਟਰੋਂਗ ਲੌਬੀ ਸੀ। ਹੁਣ ਟਰਕੀ ਔਰ ਇਜ਼ਰਾਈਲ ਦੇ ਬੜੇ ਕਲੋਜ਼ ਰਿਲੇਸ਼ਨਸ਼ਿਪ ਹੈ ਹਮੇਸ਼ਾ ਹੀ, ਕਿਉਂਕਿ ਟਰਕੀ ਪਹਿਲਾ ਮੁਸਲਿਮ ਦੇਸ਼ ਸੀ ਜਿਹਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ 1948 ਦੇ ਵਿੱਚ ਤੇ ਸਭ ਤੋਂ ਜ਼ਿਆਦਾ ਟਰਕੀ ਦੇ ਹੱਕ ਦੇ ਵਿੱਚ ਲੌਬੀ ਉਹ ਇਜ਼ਰਾਈਲ ਹੀ ਕਰਦੇ ਸੀ ਤੇ ਜਿਹੜੇ ਔਰ ਵੱਡਾ ਜਿਹੜਾ ਕਾਂਗਰਸਮੈਨਾਂ ਦਾ ਸੈਨੇਟਰਸ ਦਾ ਗਰੁੱਪ ਹੈ ਉਹ ਪ੍ਰੋ ਇਜ਼ਰਾਈਲ ਨੇ। ਹੁਣ ਇਹ ਸਭ ਤੋਂ ਵੱਡੀ ਪ੍ਰੋਬਲਮ ਔਰ ਮੈਨੂੰ ਹੈਰਾਨੀ ਵੀ ਹੋਈ ਕਈ ਵਾਰੀ ਅਸੀਂ ਕੁਝ ਚੀਜ਼ਾਂ ਜਸਟ
ਇਖਲਾਕੀ ਪੱਧਰ ਤੇ ਦੇਖਦੇ ਹਾਂ, ਅਸੀਂ ਸਮਝਦੇ ਹਾਂ ਵੀ ਜੀ ਯਹੂਦੀਆਂ ਦੇ ਨਾਲ ਆਪ ਇੰਨਾ ਕੁਝ ਹੋਇਆ ਤੇ ਉਹ ਸਿੱਖਾਂ ਦੀ ਮਦਦ ਕਿਉਂ ਨਹੀਂ ਕਰਦੇ, ਉਹ ਇੰਡੀਆ ਨੂੰ ਕਿਉਂ ਹਥਿਆਰ ਦੇ ਰਹੇ ਨੇ, ਜਾਂ ਇੰਡੀਅਨ ਖੁਫੀਆ ਏਜੰਸੀਆਂ ਜਿਹੜੀਆਂ ਉਹਨਾਂ ਦੀ ਟ੍ਰੇਨਿੰਗ ਇਜ਼ਰਾਈਲੀ ਮੋਸਾਦ ਕਰਦੀ ਹੈ। ਪਰ ਜਦੋਂ ਮੈਂ ਉਹ ਟਰਕੀ ਵਾਲਾ ਪਾਰਟ ਦੇਖਿਆ ਕਿ ਵੀ ਅਰਮੀਨੀਅਨ ਜੈਨੋਸਾਈਡ ਨਹੀਂ ਹੋਇਆ, ਇਸ ਗੱਲ ਦੇ ਲਈ ਸਭ ਤੋਂ ਜ਼ਿਆਦਾ ਟਰਕੀ ਦੀ ਲੌਬੀ ਇਜ਼ਰਾਈਲੀ ਕਰਦੇ ਨੇ, ਕਿਉਂਕਿ ਇਜ਼ਰਾਈਲ, ਫਿਰ ਮੈਨੂੰ ਸਮਝ ਆਈ ਕਿ ਉਹ ਇਹ ਕੋਈ ਮਨੁੱਖੀ ਹੱਕ ਜਾਂ ਇਨੋਸੈਂਟਸ ਤੇ ਮਾਰਿਆ ਜਾਣਾ ਇਹ ਕੋਈ ਮਤਲਬ ਨਹੀਂ ਰੱਖਦਾ। ਇਨ ਦਾ ਐਂਡ ਪੋਲਿਟਿਕਸ ਬੜੀ ਬਰੂਟਲ ਹੈ, ਉਹਦੇ 'ਚ ਇੰਟਰਸਟ ਨੇ, ਉਹਦੇ 'ਚ ਤੁਹਾਡਾ ਸਪੋਰਟ ਬੇਸ ਹੈ, ਉਹਦੇ 'ਚ ਮਨੀ ਹੈ, ਜਿੱਥੋਂ ਆਉਂਦੀ ਹੈ ਜੀ ਉਹ ਹੱਕ ਹੁੰਦੇ ਨੇ। ਸੋ ਮੈਂ ਸਮਝਦਾ ਵੀ ਅੱਜ ਸਿੱਖ ਇਸ ਲੈਵਲ ਤੱਕ ਪਹੁੰਚ ਗਏ ਨੇ, ਔਰ ਇਹ ਐਸਾ ਮੁੱਦਾ ਹੈ ਨਵੰਬਰ 84 ਦਾ, ਜੇ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਲੌਬੀ ਕਰਦੇ ਹਾਂ, ਜ਼ਾਹਰ ਹੈ ਆਪੋਜ਼ਿਟ ਲਾਈਨ ਜਿਹੜੀ ਹੈ ਉਹਨਾਂ ਨੇ ਕੋਈ ਨੇਸ਼ਨ ਨਾਲ ਸੰਬੰਧ ਨਹੀਂ ਵਿਗਾੜਨੇ, ਜਾਂ ਈਵਨ ਜਿਹੜੀ ਹਿੰਦੂ ਲੌਬੀ ਹੈ ਉਹ 4 ਗੁਣਾ ਐਕਟਿਵ ਹੁੰਦੀ ਹੈ। ਪਰ ਨਵੰਬਰ 84 ਨੂੰ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣ 'ਚ ਸ਼ਾਇਦ, ਕਿਉਂਕਿ ਜਿਹੜਾ ਪ੍ਰੋ ਬੀਜੇਪੀ ਆ ਉਹਨਾਂ ਨੂੰ ਵੀ ਸੂਟ ਕਰਦਾ ਕਿ ਵੀ ਇਹ ਕਾਂਗਰਸ ਦੇ ਖਾਤੇ 'ਚ ਪੈਂਦੀ ਹੈ, ਇਸ ਲਈ ਉਹ ਜਿਹੜਾ ਉਸ ਤੇ ਨਹੀਂ। ਔਰ ਇਹਨੂੰ ਜਿਹੜੇ ਈਵਨ ਝੋਲੀ ਚੁੱਕ ਕਿਸਮ ਦੇ ਸਿੱਖ ਵੀ ਨੇ ਜਿਹੜੇ ਖਾਲਿਸਤਾਨ ਦੇ ਮੁੱਦੇ ਤੇ ਬਿਲਕੁਲ ਵਿਰੋਧ ਖੜਨ ਤੱਕ ਜਾਂਦੇ ਨੇ, ਉਹ ਵੀ ਦਾ ਵਿਰੋਧ ਨਹੀਂ ਕਰ ਸਕਦੇ। ਸੋ ਮੈਂ ਸਮਝਦਾ ਵੀ ਇਹ ਇੱਕ ਬਿਲਕੁਲ ਪੋਜ਼ਿਟਿਵ ਟਾਸਕ ਹੈ, ਔਰ ਹਰ ਸਟੇਟ ਲੈਵਲ ਤੇ, ਸਿਟੀ ਲੈਵਲ ਤੇ, ਗੁਰਦੁਆਰਿਆਂ ਦੇ ਲੈਵਲ ਤੇ ਜਿਹੜਾ ਇਸ ਨੂੰ ਸਿੱਖ ਕਮਿਊਨਿਟੀ ਨੂੰ ਮੋਬਿਲਾਈਜ਼ ਕਰਨਾ ਚਾਹੀਦਾ। ਔਰ ਸਿੰਪਲ ਇੱਕ ਰੈਜ਼ੋਲੂਸ਼ਨ ਹੈ ਹਰ ਥਾਂ ਤੇ ਕਿ ਭਾਈ ਅਸੀਂ ਇਹਨੂੰ ਜਿਹੜਾ ਉਹ ਨਸਲਕੁਸ਼ੀ ਕਹਿੰਦੇ ਔਰ ਇਹਦੀ ਅਕਾਊਂਟੇਬਿਲਟੀ ਦੀ ਮੰਗ ਕਰਦੇ। ਔਰ ਮੈਂ ਸਮਝਦਾ ਵੀ ਇਹ ਸਾਡੀ ਸਟਰਗਲ ਨੂੰ ਵੀ, ਖਾਲਿਸਤਾਨ ਦੀ ਸਟਰਗਲ ਨੂੰ ਵੀ ਅਲਾਈਵ ਰੱਖੇਗੀ ਜੀ। ਔਰ ਇਹ ਜਿਹੜੀ ਹੈ ਇੱਕ ਡੂਏਬਲ ਹੈ। ਇੱਕ ਹੁੰਦਾ ਵੀ ਤੁਸੀਂ ਆਸਕਿੰਗ ਫॉर द ਮੂਨ, ਸੋ ਇਹ ਜਿਹੜਾ ਪਾਰਟ ਹੈ ਦਿਸ ਇਜ਼ ਡੂਏਬਲ। ਸੋ ਇਹਨਾਂ ਦਾ ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਾਸ ਵੇਗਸ ਨੇਵਾਡਾ ਤੋਂ ਲਿਖਿਆ ਜੀ। ਡਾਕਟਰ ਸਾਹਿਬ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਵੀਅਰਸ ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।